ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੌਸਮ ਦੇ ਐਸੀ ਜਿਹੜੀ ਆ ਉਹ ਆਪਣਾ ਰੁੱਖ ਪਲਟਿਆ ਹੈਗਾ ਆ। ਅਮਰੀਕਾ ਦੇ ਬਹੁਤ ਸਾਰੇ ਸੂਬੇ ਭਾਰੀ ਬਰਫ਼ਬਾਰੀ ਤੋਂ ਇਸ ਟਾਈਮ ਪੀੜਤ ਨੇ, ਜਿਸ ਦੇ ਵਿੱਚ 50 ਤੋਂ ਵੱਧ ਲੋਕਾਂ ਦੀਆਂ ਮੌਤਾਂ ਵੱਖ-ਵੱਖ ਸੂਬਿਆਂ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਆ। ਕੱਲ੍ਹ ਤੋਂ ਕੈਲੀਫੋਰਨੀਆ, ਓਰੇਗਨ, ਵਾਸ਼ਿੰਗਟਨ ਦੇ ਵਿੱਚ ਭਾਰੀ ਮੀਂਹ ਜਿਹੜਾ ਉਹ ਆ ਰਿਹਾ ਆ। ਐਟਮੋਸਫੇਰਿਕ ਰਿਵਰ ਜਿਹੜੀ ਉਹ ਆ ਰਹੀ ਆ ਬੇ ਏਰੀਏ ਦੇ ਵਿੱਚ ਇਹ ਖਬਰ ਆਉਂਦਿਆਂ ਸਾਰ ਹੀ ਸਾਊਥ ਵੈਸਟ ਨੇ ਕਈ ਹਜ਼ਾਰਾਂ ਜਿਹੜੀਆਂ ਆਪਣੀਆਂ ਫਲਾਈਟਸ ਆ ਉਹ ਰੱਦ ਕਰ ਦਿੱਤੀਆਂ। ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ, ਪਰ ਇਹ ਅਜੇ ਸ਼ੁਰੂਆਤ ਹੀ ਆ ਵੀ ਇਹ ਕੁਛ ਹੋਣਾ ਆ। ਕਹਿੰਦੇ ਵੀ ਇੰਟੈਂਸ ਐਟਮੋਸਫੇਰਿਕ ਰਿਵਰ ਦੇ ਚੱਲਦਿਆਂ ਜਿੱਥੇ ਕਈ ਥਾਵਾਂ ਦੇ ਉੱਤੇ ਫਲੱਡਿੰਗ ਯਾਨੀ ਕਿ ਪਾਣੀ ਕਾਫੀ ਜ਼ਿਆਦਾ ਖੜ ਸਕਦਾ ਆ, ਉਸ ਦੇ ਨਾਲ ਨਾਲ 60 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ। 65% ਸਾਊਥ ਵੈਸਟ ਦੀਆਂ ਜਿਹੜੀਆਂ ਫਲਾਈਟਸ ਆ ਓਕਲੈਂਡ ਤੇ ਸੈਨ ਹੋਜ਼ੇ ਏਅਰਪੋਰਟ ਤੋਂ ਉਹ ਕੈਂਸਲ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ। ਜਿਹੜੇ ਕੋਈ ਸੋਚ ਰਹੇ ਸੀਗੇ ਵੀ ਉਹਨਾਂ ਨੇ ਉਹ ਕਿਸੇ ਪਾਸੇ ਵੱਲ ਨੂੰ ਜਾਣਾ ਆ, ਤਾਂ ਉਹਨਾਂ ਨੂੰ ਹੁਣ ਕਾਫੀ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਹੌਲੀਡੇ ਟਰੈਵਲ ਸੈਸ਼ਨ ਦੇ ਸੀਜ਼ਨ ਦੇ ਵਿੱਚ ਹਰਜੋਤ ਸਿੰਘ ਜੀ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਫਲਾਈਟਾਂ ਕੈਂਸਲ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ। ਬੁੱਧਵਾਰ ਤੋਂ ਲੈ ਕੇ ਹੁਣ ਤੱਕ 17,000 ਤੋਂ ਵੱਧ ਫਲਾਈਟਸ ਕੈਂਸਲ ਪੂਰੇ ਅਮਰੀਕਾ ਭਰ ਦੇ ਵਿੱਚ ਹੋ ਚੁੱਕੀਆਂ ਆ, ਤੇ ਦੁਨੀਆ ਭਰ ਦੇ ਜਿਹੜੇ ਕ੍ਰਿਸਮਸ ਦੇ ਪਲਾਨ ਆ ਉਹ ਉਲਟ ਪੁਲਟ ਜਿਹੜੇ ਇਸ ਤੇ ਚੱਲਦਿਆਂ ਹੋ ਗਏ ਆ। ਸੋ ਕੱਲ ਤੋਂ ਜਿਹੜੇ ਕੈਲੀਫੋਰਨੀਆ ਦੇ ਵਿੱਚ ਤਕਰੀਬਨ ਸਾਰੇ ਹੀ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪੈਣ ਦੇ ਜਿਹੜੇ ਉਹ ਅਸਾਰ ਨੇ। ਇਸ ਟਾਈਮ ਸਾਊਥ ਵੈਸਟ ਦੇ ਟੋਟਲ ਕੋਲੈਪਸ ਹੋਣ ਦੇ ਨਾਲ ਜਿਹੜਾ ਆ ਉਹ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਹਫੜਾ ਦਫੜੀ ਪੈ ਗਈ ਆ। ਲੋਕ ਕਹਿ ਰਹੇ ਆ, ਕਹਿੰਦੇ ਵੀ ਐਵਰੀ ਫਲਾਈਟ ਜਾਂ ਕੈਂਸਲ ਆ ਜਾਂ ਡਿਲੇਡ ਆ। ਕਹਿੰਦੇ ਵੀ ਉਹ ਕਰੂ ਹੀ ਜਿਹੜਾ ਆ ਸਾਊਥ ਵੈਸਟ ਦਾ ਉੱਥੇ ਪਹੁੰਚ ਨਹੀਂ ਰਿਹਾ ਹੈਗਾ। ਸੋ ਬਹੁਤ ਬੁਰੇ ਹਾਲਾਤ ਨੇ, ਲੋਕ ਪੂਰੀ ਤਰ੍ਹਾਂ ਤੰਗ ਪਰੇਸ਼ਾਨ ਉਹ ਹੋਏ ਪਏ ਨੇ। ਸਾਊਥ ਵੈਸਟ ਦੀ ਗੱਲ ਕਰਦੇ ਜਾਈਏ, ਸਾਊਥ ਵੈਸਟ ਨੇ ਆਪਣੀਆਂ ਸੇਂਟ ਲੂਇਸ ਜੋ ਏਅਰਪੋਰਟ ਹੈਗਾ ਉੱਥੇ ਸਾਰੀਆਂ ਫਲਾਈਟਾਂ ਜਿਹੜੀਆਂ ਮੈਕਸੀਮਮ ਉਹ ਕੈਂਸਲ ਕਰਤੀਆਂ। ਸੋ ਲੋਕ ਉੱਥੇ ਬੁਰੀ ਤਰ੍ਹਾਂ ਫਸੇ ਹੋਏ ਹੈਗੇ ਆ। ਇਸ ਤੋਂ ਬਿਨਾਂ ਸਾਊਥ ਵੈਸਟ ਨੇ ਹਜ਼ਾਰਾਂ ਦੇ ਹਿਸਾਬ ਨਾਲ ਉਹਨਾਂ ਦੀਆਂ ਜਿਹੜੀਆਂ ਫਲਾਈਟਸ ਆ ਨੇਸ਼ਨ ਵਾਈਡ ਕੈਂਸਲ ਕੀਤੀਆਂ। ਮਿਡਵੇ ਏਅਰਪੋਰਟ ਜੋ ਸ਼ਿਕਾਗੋ ਦੇ ਵਿੱਚ ਆ, ਕ੍ਰਿਸਮਸ ਹੌਲੀਡੇ ਦੇ ਦੌਰਾਨ 70% ਉਹਨਾਂ ਨੇ ਫਲਾਈਟਸ ਆਪਣੀਆਂ ਕੈਂਸਲ ਕਰਤੀਆਂ। ਸੋ ਲੋਕ ਬੁਰੀ ਤਰ੍ਹਾਂ ਉੱਥੇ ਫਸੇ ਹੋਏ ਹੈਗੇ ਆ। ਜਦ ਕਿ ਅਮਰੀਕਨ ਏਅਰਲਾਈਨ ਨੇ ਕਹਿੰਦੇ ਸ਼ਿਕਾਗੋ 'ਚ ਸਿਰਫ 12 ਫਲਾਈਟਾਂ ਹੀ ਆਪਣੀਆਂ ਕੈਂਸਲ ਕੀਤੀਆਂ, ਪਰ ਜੋ ਇਹ ਹੈਗੀ ਆ ਸਾਊਥ ਵੈਸਟ, ਇਸ ਨੇ ਮੈਕਸੀਮਮ ਫਲਾਈਟਸ ਕੈਂਸਲ ਕੀਤੀਆਂ। ਕ੍ਰਿਸਮਸ ਲੋਕਾਂ ਦੀ ਕਾਫੀ ਕਹਿੰਦੇ ਵੀ ਖਰਾਬ ਹੋਈ ਆ, ਕਿਉਂਕਿ 250 ਦੇ ਕਰੀਬ ਕ੍ਰਿਸਮਸ ਡੇ ਵਾਲੇ ਦਿਨ ਜਿਹੜੀਆਂ ਫਲਾਈਟਸ ਆ ਉਹ ਬੇ ਏਰੀਏ ਦੇ ਏਅਰਪੋਰਟਸ 'ਚ ਕੈਂਸਲ ਹੋ ਗਈਆਂ। ਐਤਵਾਰ ਸ਼ਾਮੀ 8:30 ਵਜੇ ਤੋਂ ਲੈ ਕੇ ਸੈਨ ਹੋਜ਼ੇ ਦਾ ਜਿਹੜਾ ਇੰਟਰਨੈਸ਼ਨਲ ਏਅਰਪੋਰਟ ਆ ਉੱਥੇ 90 ਤੋਂ ਵੱਧ ਜਿਹੜੀਆਂ ਫਲਾਈਟਸ ਉਹ ਕੈਂਸਲ ਹੋ ਚੁੱਕੀਆਂ। ਸੈਨ ਫਰਾਂਸਿਸਕੋ ਦੇ ਵਿੱਚ ਵੀ 100 ਦੇ ਕਰੀਬ ਫਲਾਈਟਸ ਕੈਂਸਲ ਹੋ ਚੁੱਕੀਆਂ। ਓਕਲੈਂਡ 'ਚ 82 ਦੇ ਕਰੀਬ ਫਲਾਈਟਸ ਕੈਂਸਲ ਹੋ ਚੁੱਕੀਆਂ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਭਾਈ, ਤੁਹਾਡਾ ਕਿਤੇ ਜਾ ਰਹੇ ਆ ਘੁੰਮਣ ਫਿਰਨ, ਰਿਸ਼ਤੇਦਾਰ ਆ ਰਹੇ ਆ, ਸਾਰਿਆਂ ਨੂੰ ਦੱਸ ਦਿਓ ਵੀ ਬਹੁਤ ਬੁਰਾ ਹਾਲ ਆ ਏਅਰਪੋਰਟਸ ਦਾ, ਤੇ ਇਹ ਨਾ ਹੋਵੇ ਵੀ 2-2 ਦਿਨ ਉੱਥੇ ਏਅਰਪੋਰਟ ਤੇ ਤੁਸੀਂ ਫਸੇ ਰਹੋ। ਤੇ ਸਿਚੁਏਸ਼ਨ ਇਸ ਵੇਲੇ ਜੋ ਏਅਰਲਾਈਨ ਇੰਡਸਟਰੀ ਦੀ ਆ ਉਹ ਬੜੀ ਬੈਡ ਚੱਲ ਰਹੀ ਹੈਗੀ ਆ ਜੀ। ਉਤੋਂ ਭਾਰੀ ਮੀਂਹ ਦੇ ਵਿੱਚ ਕੱਲ ਤੋਂ ਪੈਣੇ ਸ਼ੁਰੂ ਹੋਣੇ ਆ, ਤੇ ਕਹਿੰਦੇ ਵੀ ਯੂਜਲੀ ਜਦੋਂ ਮੀਂਹ ਜ਼ਿਆਦਾ ਪੈਂਦੇ ਆ ਲੋਕ ਆਮ ਵਾਂਗੂ ਹੀ ਗੱਡੀ ਚਲਾਉਣੀ ਸ਼ੁਰੂ ਕਰ ਦਿੰਦੇ ਆ। ਪਰ ਕਹਿੰਦੇ ਵੀ ਭਾਈ ਸਾਰਿਆਂ ਨੂੰ ਹਦਾਇਤ ਆ, ਬੇਨਤੀ ਆ ਵੀ ਹੈਵੀ ਰੇਨ ਦੇ ਵਿੱਚ ਬਹੁਤ ਹਿਸਾਬ ਦੇ ਨਾਲ ਜਿਹੜੀ ਆ ਉਹ ਗੱਡੀ ਚਲਾਈ ਜਾਵੇ। ਇੱਧਰ ਮਡੇਰਾ ਕਾਉਂਟੀ ਦੇ ਵਿੱਚ ਕਹਿੰਦੇ ਵੀ ਕਾਫੀ ਭਾਰੀ ਮੀਂਹ ਪੈਣਾ ਹੈ, ਇਸ ਲਈ 10-10 ਬੈਗ, ਸੈਂਡ ਬੈਗਸ ਜਿਹਨੂੰ ਹੁੰਦੇ ਵੀ ਘਰ ਦੇ ਆਲੇ ਦੁਆਲੇ ਰੱਖਣ ਦੇ ਲਈ, ਵੀ ਜਿੱਥੇ ਪਾਣੀ ਕਿਤੇ ਵੜ ਨਾ ਜਾਵੇ, 10-10 ਬੈਗਸ ਪਰ ਰੈਜ਼ੀਡੈਂਟ ਜਿਹੜੇ ਆ ਮਡੇਰਾ ਕਾਉਂਟੀ ਪ੍ਰੋਵਾਈਡ ਕਰ ਰਹੀ ਹੈਗੀ ਆ। ਤੇ ਜੇ ਕਹਿੰਦੇ ਵੀ ਕਿਸੇ ਨੂੰ ਹੋਰ ਚਾਹੀਦੇ ਹੋਣ ਤਾਂ ਉਹ ਲੋਕਲ ਹਾਰਡਵੇਅਰ ਸਟੋਰ ਤੋਂ ਉਹ ਪਰਚੇਜ਼ ਕਰ ਸਕਦਾ ਆ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਬਣੀ ਪਈ ਹੈਗੀ ਆ। ਸੋ ਕਾਫੀ ਥਾਵਾਂ ਦੇ ਉੱਤੇ ਭਾਰੀ ਮੀਂਹ ਪੈਣਾ ਆ। ਆਪਣੇ ਆਪ ਨੂੰ ਵੀ ਬਚਾ ਕੇ ਰੱਖੋ ਤੇ ਆਪਣੀ ਪ੍ਰਾਪਰਟੀ ਦਾ ਵੀ ਜਿਹੜਾ ਆ ਭਾਈ ਤੁਸੀਂ ਧਿਆਨ ਜਿਹੜਾ ਇਸ ਦੇ ਵਿੱਚ ਰੱਖਣਾ ਆ। ਤੇ ਕਹਿੰਦੇ ਵੀ ਡਰਾਈਵ ਵਿਸ਼ੇਸ਼ ਤੌਰ ਤੇ ਧਿਆਨ ਦੇ ਨਾਲ ਇਸ ਦੌਰਾਨ ਹੁਣ ਕਰਿਓ। ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਸੈਕਰਾਮੈਂਟੋ ਤੋਂ ਆ ਰਹੀ ਹੈ। 5 ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਕਿਉਂਕਿ ਇੱਕ ਮਾੜਾ ਹਾਦਸਾ ਜਿਹੜਾ ਸੈਕਰਾਮੈਂਟੋ ਦੇ ਵਿੱਚ ਵਾਪਰਿਆ ਆ।
ਆਈ ਸਟਰੀਟ ਦੇ ਉੱਤੇ ਸੈਕਰਾਮੈਂਟੋ 'ਚ 2 ਵਹੀਕਲਸ ਕਹਿੰਦੇ ਆਪਸ ਦੇ ਵਿੱਚ ਟਕਰਾ ਗਏ ਆ ਤੇ ਆਲਦੋ ਉਹਨਾਂ ਦੇ ਮਾਈਨਰ ਇੰਜਰੀਜ਼ ਜਿਹੜੀਆਂ ਉਹ ਲੱਗੀਆਂ ਆ, ਪਰ ਸਾਰਿਆਂ ਨੂੰ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਕਰਾਉਣਾ ਪਿਆ ਆ। ਅਜੇ ਹੋਰ ਇਸ ਦੇ ਬਾਰੇ ਕੋਈ ਜਾਣਕਾਰੀ ਉਹਨਾਂ ਨੇ ਪੇਸ਼ ਨਹੀਂ ਕੀਤੀ। ਇਹ ਜਿਹੜੀ ਜਾਂਚ ਕੀਤੀ ਜਾ ਰਹੀ ਆ ਵੀ ਇਹ ਕਿਤੇ ਐਕਸੀਡੈਂਟ ਦੇ ਵਿੱਚ ਡਰਾਈਵਿੰਗ ਅੰਡਰ ਦਾ ਇਨਫਲੂਐਂਸ ਤਾਂ ਨਹੀਂ ਇਨਵੋਲਵ ਸੀ। ਜੀ। ਇਸੇ ਤਰ੍ਹਾਂ ਕਹਿੰਦੇ ਵੀ ਇੱਕ ਕਲੋਰਾਡੋ ਦੀ ਬੀਬੀ ਜੋ ਕਿ 40 ਸਾਲਾਂ ਦੀ ਆ, ਉਹ ਲੱਕਲੀ ਕ੍ਰਿਸਮਸ ਦੇ ਦੌਰਾਨ ਬਚ ਗਈ ਜਦੋਂ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਹਾਈਕਿੰਗ ਕਰ ਰਹੀ ਸੀ। 200 ਫੁੱਟ ਡੂੰਘੀ ਸੈਨ ਗੈਬਰੀਅਲ ਮਾਊਂਟੇਨ ਤੋਂ ਉਹ ਡਿੱਗ ਪਈ ਜਦੋਂ ਪਹਾੜੀ ਤੇ ਚੜ ਰਹੀ ਸੀ। ਰੂਥ ਕੋਰੋਨਿਕੀ 40 ਸਾਲਾਂ ਦੀ ਥਾਰਟਨ ਕਲੋਰਾਡੋ ਤੋਂ ਹੈਗੀ ਆ। ਕਹਿੰਦੇ ਉਸਨੇ ਫੈਮਿਲੀ ਦਾ ਜੋ ਕੈਂਪ ਗਰਾਊਂਡ ਸੀ ਲਿਟਲ ਕ੍ਰੀਕ ਦੇ ਲਾਗੇ ਉੱਥੋਂ ਛੱਡਿਆ ਤੇ ਉਹ ਕੋਕਾਮੂੰਗਾ ਪੀਕ ਜੋ ਸਭ ਤੋਂ ਉੱਚੀ ਪੀਕ ਆ ਉਸ ਏਰੀਏ ਦੇ ਵਿੱਚ ਉੱਥੇ ਜਾ ਰਹੀ ਸੀ। 8800 ਫੁੱਟ ਦੀ ਇਹ ਸਮਿਟ ਆ ਤੇ ਉਹ ਸਲਿੱਪ ਕਰ ਗਈ, 200 ਫੁੱਟ ਡੂੰਘੀ ਥੱਲੇ ਡਿੱਗ ਪਈ। ਲੱਕਲੀ ਜਿਸ ਜਗ੍ਹਾ ਦੇ ਉੱਤੇ ਡਿੱਗੀ ਉੱਥੇ ਇੱਕ ਟਰੀ ਬੜਾ ਸੁੱਕਾ ਪਿਆ ਸੀ ਤੇ ਉਸ ਦੀਆਂ ਜਿਹੜੀਆਂ ਜ਼ਿਆਦਾ ਸੱਟਾਂ ਨਹੀਂ ਲੱਗੀਆਂ, ਪਰ ਇੱਕ ਹੈਲੀਕਾਪਟਰ ਕਰਿਊ ਜੋ ਸਰਕਲ ਕਰਦਾ ਸੀ ਨੀਅਰ ਬਾਏ, ਉਹਨਾਂ ਨੇ ਫਿਰ ਇਸ ਨੂੰ ਜਿਹੜਾ ਬੀਬੀ ਨੂੰ ਉੱਥੋਂ ਉਠਾ ਲਿਆ ਤੇ ਉਸ ਨੂੰ ਜਿਹੜਾ ਆ ਹਸਪਤਾਲ ਪਹੁੰਚਾਇਆ ਗਿਆ।